ਰਮਨ ਜੀ ਕੁਛ ਇਦਾਂ ਦਾ ਵੀ ਤਾਂ ਨਹੀਂ ਪਤਾ ਲੱਗ ਰਿਹਾ ਹੁਣ ਇੱਕ ਜਿਹੜਾ ਚਲੋ ਇਹ ਸਮੌਗ ਦਾ ਨਾਲ ਚੱਲ ਰਿਹਾ ਕਿ ਇਹ ਵੀ ਜਿਹੜੀ ਗੱਲ ਆ ਚਰਚਾ ਜਿਹੜੀ ਉਹ ਸੁਣਨ ਨੂੰ ਮਿਲ ਰਹੀ ਆ ਜਾਂ ਲੋਕੀ ਕਹਿ ਰਹੇ ਆ ਕੋਈ ਕਮੈਂਟ ਵੀ ਜਿਹੜੇ ਉਹ ਕਰ ਰਹੇ ਆ ਸਕੇਲਸ ਵਗੈਰਾ ਤੇ ਇਮੀਗ੍ਰੇਸ਼ਨ ਦੇ ਛਾਪੇ ਜਾਂ ਇਮੀਗ੍ਰੇਸ਼ਨ ਵਾਲੇ ਉੱਥੇ ਖੜੇ CBP ਵਾਲੇ ਜਾਂ ਆਈਸ ਵਾਲੇ ਕੁਛ ਇਦਾਂ ਦਾ ਤਾਂ ਨਹੀਂ ਕਿਤੇ ਜਿਹੜਾ ਤੁਹਾਨੂੰ ਕੁਛ ਰਿਪੋਰਟ ਆਈ ਕਿਸੇ ਪਾਸੋਂ? ਨਹੀਂ, ਮੈਂ ਇਦਾਂ ਦੀ ਕੋਈ ਰਿਪੋਰਟ ਤਾਂ ਨਹੀਂ ਸੁਣੀ ਹੈਗੀ ਕਿ ਕੋਈ ਇਦਾਂ ਦੀ ਚੀਜ਼ ਜਿਹੜੀ ਆ ਸਕੇਲਸ ਦੇ ਉੱਤੇ ਹੈਗੀ ਆ, ਕਿਉਂਕਿ ਇਹ ਜਿਹੜਾ ਸਿਸਟਮ ਹੈਗਾ ਨਾ ਰਾਜਕਰਨ, ਇਹ ਸਾਡੀ ਸਪਲਾਈ ਚੇਨ ਹੈਗੀ ਆ, ਔਰ ਇਸ ਸਪਲਾਈ ਚੇਨ ਨੂੰ ਡਿਸਰਪਟ ਕਰਨ ਤੋਂ ਪਹਿਲਾਂ ਮੇਰੇ ਖਿਆਲ ਬਹੁਤ ਵਾਰੀ ਸੋਚਿਆ ਜਾਊਗਾ ਜੇ ਇਦਾਂ ਦੀ ਕੋਈ ਚੀਜ਼ ਹੁੰਦੀ ਹੈ। ਆਈ ਡੋਨਟ ਥਿੰਕ ਫਾਰਮ ਦੇ ਵਿੱਚ ਤਾਂ ਰਮਨ ਜੀ ਹੋ ਹੀ ਗਿਆ, ਫਾਰਮ ਵਾਲੇ ਤਾਂ ਵਿਚਾਰੇ ਉਹ ਡਰਦੇ ਹੀ ਨਹੀਂ ਆ ਰਹੇ। 70% ਲੋਕ ਕਹਿੰਦੇ ਕੰਮ ਤੇ ਨਹੀਂ ਆ ਰਹੇ, ਉਹ ਵੀ ਚਰਚਾ ਬਣੀ ਹੈ। ਪ੍ਰੋਬਲਮ ਕੀ ਆ ਕਿ ਹੁਣ ਆਪਾਂ ਕਿੰਨੇ ਚਿਰ ਤੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਔਰ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਤੁਸੀਂ ਕਈ ਜਿਹੜੇ ਕ੍ਰਾਈਮ ਹੈਗੇ ਆ, ਕਈ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਟਰੱਕਿੰਗ ਦੇ ਵਿੱਚ ਵੀ ਐਸੀਆਂ ਕਰ ਰਹੇ ਹੈਗੇ ਜਿਹੜੀਆਂ ਫੈਡਰਲ ਅਫੈਂਸ ਹੈਗੇ ਆ। ਠੀਕ ਹੈ, ਇਹ ਚੀਜ਼ ਹੁਣ ਪਲੇ ਚ ਆ ਰਹੀ ਆ, ਅੱਜ ਉਹ ਚੀਜ਼ ਪਲੇ ਚ ਆ ਰਹੀ ਆ ਕਿ ਜਦੋਂ ਅਸੀਂ ਇਹ ਕਿਹਾ ਸੀਗਾ ਕਿ ਲੌਗ ਬੁੱਕ ਦੀ ਵਾਇਲੇਸ਼ਨਸ ਨਾ ਕਰੋ, ਲੌਗ ਬੁੱਕ ਦੀ ਵਾਇਲੇਸ਼ਨਸ ਕਰਨ ਦੇ ਨਾਲ ਤੁਹਾਨੂੰ ਕੋਈ ਵੀ ਜੇ ਤੁਹਾਡਾ ਅਫੈਂਸ ਬਣ ਜਾਂਦਾ, ਜੇ ਤੁਹਾਡੀ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਵੱਡੀ ਖੜ ਜਾਂਦੀ ਆ, ਤੁਹਾਨੂੰ ਜਿਹੜੀ ਆ ਫੈਡਰਲ ਅਫੈਂਸ ਦੇ ਤਹਿਤ ਤੁਸੀਂ ਕ੍ਰਿਮੀਨਲ ਐਕਟੀਵਿਟੀ ਚ ਆ ਜਾਂਦੇ ਆ। ਸੋ ਦੈਟ ਇਜ਼ ਸਬਜੈਕਟ ਆਫ ਰਿਮੂਵਲ ਰਾਈਟ ਨਾਓ। ਸੋ ਉਹ ਜਿਹੜੀ ਆ ਡਿਪੋਰਟੇਸ਼ਨ ਦਾ ਰੀਜ਼ਨ ਬਣ ਸਕਦੀ ਆ। ਸੋ ਇਹ ਚੀਜ਼ਾਂ ਨੂੰ ਅਸੀਂ ਬੜੇ ਚਿਰ ਤੋਂ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ, ਪਰ ਮੇਰੇ ਖਿਆਲ ਦੇ ਵਿੱਚ ਸ਼ਾਇਦ ਕੋਈ ਮੰਨ ਕੇ ਰਾਜ਼ੀ ਨਹੀਂ ਹੈਗਾ। ਅੱਜ ਵੀ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹ ਕਈ ਵਾਰੀ ਕਾਲ ਕਰਕੇ ਕੰਪਲੇਂਟ ਕਰਦੀਆਂ ਜੀ ਡਰਾਈਵਰ ਮੰਨਦੇ ਨਹੀਂ, ਡਰਾਈਵਰ 2 ਲੌਗ ਬੁੱਕਾਂ ਮੰਗਦੇ ਆ, ਇਹ ਕਰਦੇ ਉਹ ਕਰਦੇ। ਮੈਂ ਸਟਰੋਂਗਲੀ ਕਹਿਣਾ ਕਿ ਜੇ ਕੰਪਨੀਆਂ ਚਾਹਣ ਤੇ ਨਹੀਂ, ਕਿਸੇ ਡਰਾਈਵਰ ਦੇ ਵਿੱਚ ਇਹ ਹਿੰਮਤ ਨਹੀਂ ਹੈਗੀ ਕਿ ਉਹ ਆਣ ਕੇ ਡਬਲ ਲੌਗ ਬੁੱਕ ਮੰਗ ਸਕੇ ਜਾਂ ਕਰ ਸਕੇ। ਜੇ ਕੰਪਨੀਆਂ ਚਾਹਣ ਤੇ ਇਹ ਚੀਜ਼ਾਂ ਅੱਜ ਹੀ ਠੀਕ ਹੋ ਸਕਦੀਆਂ। ਜੇ ਕੰਪਨੀਆਂ ਚਾਹਣ ਵੀ ਸਹੀ ਡਰਾਈਵਰ ਹਾਇਰ ਕਰਨਾ ਆ ਤੇ ਸਹੀ ਡਰਾਈਵਰ ਹਾਇਰ ਕਰਨ ਵਾਸਤੇ ਉਹਨਾਂ ਨੇ ਸਹੀ ਜਿਹੜੇ ਮੈਥਡਸ ਅਪਣਾਉਣੇ ਆ, ਤੇ ਅੱਜ ਵੀ ਉਹਨਾਂ ਦੀ ਕੰਪਨੀ ਦੇ ਵਿੱਚ ਗਲਤ ਡਰਾਈਵਰ ਨਹੀਂ ਹਾਇਰ ਹੋ ਸਕਦਾ। ਯਾਰ ਕਿਸ ਤਰ੍ਹਾਂ ਤੁਸੀਂ ਇੱਕ ਅਨਟ੍ਰੇਨਡ ਅਨਨੋਨ ਬੰਦੇ ਨੂੰ 2.5 ਲੱਖ ਦਾ ਇਕਵਿਪਮੈਂਟ ਫੜਾ ਦਿੰਦੇ ਆ, ਜਦ ਕਿ ਆਪਾਂ 50,000 ਦੀ ਗੱਡੀ ਵੀ ਆਪਣੇ ਨਿਆਣੇ ਨੂੰ ਫੜਾਉਣੀ ਹੋਵੇ ਤਾਂ 50 ਵਾਰੀ ਉਹਨੂੰ ਕਹੀਦਾ ਵੀ ਤੂੰ ਭਾਈ ਸਹੀ ਹੋਈ, ਸਹੀ ਕਰੀ, ਸਹੀ ਉਹਨੂੰ ਸਹੀ ਤਰੀਕੇ ਨਾਲ ਟ੍ਰੇਨਿੰਗ ਦੇਈਦੀ ਆ। ਠੀਕ ਹੈ ਨਾ, ਤੁਸੀਂ ਇੱਕ ਅਣਜਾਣ ਬੰਦੇ ਨੂੰ 2.5-3 ਲੱਖ ਦਾ ਇਕਵਿਪਮੈਂਟ ਜਿਹੜਾ ਮਿੰਟ 'ਚ ਫੜਾ ਦਿੰਦੇ, ਚਾਬੀਆਂ ਵੀ ਲੋਡ ਲੱਗਣਾ ਤੁਹਾਡਾ, ਲੋਡ ਕਿਸੇ ਦਾ ਕੋਈ ਕਿਸੇ ਦਾ। ਦੂਸਰੀ ਚੀਜ਼ ਹੋਰ ਇੱਕ ਰਾਜਕਨ, ਅੱਜ ਮੈਂ ਨਾ ਸ਼ਾਇਦ ਮੇਰੇ ਮਨ ਦੇ ਵਿੱਚ ਅੱਜ ਗੱਲਾਂ ਜਿਹੜੀਆਂ ਆਈਆਂ 2-3 ਬੜੀਆਂ ਇੱਕ ਜ਼ਰੂਰੀ ਚੀਜ਼ਾਂ ਹੈਗੀਆਂ ਤੁਹਾਨੂੰ ਜਾਣਨੀਆਂ ਔਰ ਸਮਝਣੀਆਂ ਜ਼ਰੂਰੀ ਹੈਗੀਆਂ ਕਿ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈਗੀ ਆ। ਕਿਸੇ ਵੀ ਕੰਮ ਦੇ ਲਈ, ਕਿਸੇ ਵੀ ਚੀਜ਼ ਦੇ ਲਈ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈਗੀ ਆ, ਪਰ ਉਹਦੇ ਵਿੱਚ ਮਾਹਿਰ ਜਿਹੜਾ ਹੋਣਾ ਆ ਉਹ ਸਿਰਫ ਤੁਹਾਡੇ ਤਜਰਬੇ ਨਾਲ ਹੋਣਾ ਹੈ, ਟਾਈਮ ਨਾਲ ਹੋਣਾ ਹੈ। ਤੁਸੀਂ ਇੱਕ ਕਲਾਸਰੂਮ ਦੇ ਵਿੱਚ ਟ੍ਰੇਨਿੰਗ ਲੈ ਕੇ ਮਾਹਿਰ ਨਹੀਂ ਬਣ ਸਕਦੇ, ਟੌਪ ਤੇ ਨਹੀਂ ਜਾ ਸਕਦੇ। ਬਹੁਤ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੁੰਦਾ ਕਿ ਤੁਸੀਂ ਆਪਣੀ ਡਿਸਪੈਚਰ ਦੀ ਟ੍ਰੇਨਿੰਗ ਲੈ ਲਓ, ਤੁਸੀਂ ਐਡਵਾਂਸ ਡਿਸਪੈਚਰ, ਐਡਵਾਂਸ ਦੀ ਆਹ ਦੀ ਟ੍ਰੇਨਿੰਗ ਲੈ, ਉਹਦੀ ਟ੍ਰੇਨਿੰਗ ਤੁਸੀਂ ਜਿੰਨੀ ਮਰਜ਼ੀ ਲਈ ਜਾਓ, ਜਿੰਨਾ ਚਿਰ ਤੱਕ ਹੈਂਡਸ ਔਨ ਐਕਸਪੀਰੀਅੰਸ ਤੁਸੀਂ ਨਹੀਂ ਕਰਦੇ, ਤੁਸੀਂ ਕਿਸੇ ਦੇ ਥੱਲੇ ਕੰਮ ਨਹੀਂ ਕਰਦੇ, ਤੁਸੀਂ ਕਿਸੇ ਕੰਪਨੀ ਦੇ ਵਿੱਚ ਕੰਮ ਨਹੀਂ ਕਰਦੇ, ਤੁਹਾਡਾ ਜਿਹੜਾ ਇਹ ਕੰਮ ਆ, ਤੁਹਾਨੂੰ ਟ੍ਰੇਨਿੰਗ ਲਈਆਂ ਜਿਹੜੀਆਂ ਇਹ ਦਿੱਤੀਆਂ, ਇਹ ਬਿਲਕੁਲ ਕਿਸੇ ਕੰਮ ਦੀਆਂ ਨਹੀਂ ਗਿਆ ਜਿੰਨੀ ਦੇਰ ਤੱਕ ਤੁਸੀਂ ਹੈਂਡਸ ਔਨ ਕੰਮ ਨਹੀਂ ਕਰਦੇ ਹੈਗੇ। ਸੋ ਮੇਰਾ ਇਹ ਜਿਹੜਾ ਰਿਕੁਐਸਟ ਰਹੂਗੀ ਕਿ ਜੇ ਤੁਸੀਂ ਡਿਸਪੈਚਿੰਗ ਸਿੱਖਣੀ ਹੈਗੀ ਆ, ਤੁਸੀਂ ਬ੍ਰੋਕਰੇਜ ਦਾ ਕੰਮ ਸਿੱਖਣਾ ਹੈਗਾ, ਤੁਸੀਂ ਕਿਸੇ ਡਿਸਪੈਚ ਕੰਪਨੀ ਜਾਂ ਡਿਸਪੈਚਰ ਐਜ਼ ਅ ਡਿਸਪੈਚਰ ਕਿਸੇ ਕੰਪਨੀ 'ਚ ਕੰਮ ਕਰੋ, ਉੱਥੇ ਕੰਮ ਕਰਕੇ ਡਿਊ ਡਿਲੀਜੈਂਸ ਦੇਖੋ ਕਿ ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਵਾਟ ਇਟ ਟੇਕਸ ਟੂ ਬੀ ਅ ਡਿਸਪੈਚਰ। ਠੀਕ ਹੈ ਨਾ, ਡਿਸਪੈਚਰ 24/7 ਜੌਬ ਹੈਗੀ ਆ, ਇਟਸ ਨਾਟ ਲਾਈਕ ਅ 8 to 5 ਜੌਬ। ਫਿਰ ਜੇ ਤੁਸੀਂ ਬ੍ਰੋਕਰ ਬਣਨਾ ਹੈਗਾ, ਕਿਸੇ ਬ੍ਰੋਕਰ ਦੇ ਨਾਲ ਕੰਮ ਕਰੋ, ਬ੍ਰੋਕਰ ਦੇ ਥੱਲੇ ਕੰਮ ਕਰਕੇ ਦੇਖੋ ਕਿ ਬ੍ਰੋਕਰ ਦੀਆਂ ਕੀ ਰਿਸਪੌਂਸਿਬਿਲਿਟੀ। ਇੱਕ ਫੋਨ ਚੱਕ ਕੇ ਕਿਸੇ ਨੂੰ ਕਾਲ ਕਰਨ ਦੇ ਨਾਲ $4 ਦਾ ਲੋਡ ਨਹੀਂ ਮਿਲ ਜਾਂਦਾ, ਉਹਦੇ ਲਈ ਐਕਸਪੀਰੀਅੰਸ ਚਾਹੀਦਾ, ਉਹਦੇ ਲਈ ਤਜਰਬਾ ਚਾਹੀਦਾ। ਔਰ ਸਾਨੂੰ ਇਸ ਵੇਲੇ ਜਿਹੜੀ ਸਾਰਿਆਂ ਨਾਲੋਂ ਵੱਡੀ ਘਾਟ ਆ ਉਹ ਹੈਗੀ ਆ ਕਿ ਅਸੀਂ ਟਾਈਮ ਨਹੀਂ ਸਪੈਂਡ ਕਰਨਾ ਚਾਹੁੰਦੇ ਟੂ ਗੈਟ ਦਾ ਐਕਸਪੀਰੀਅੰਸ। ਐਕਸਪੀਰੀਅੰਸ ਸਿਰਫ ਤੁਹਾਨੂੰ ਟਾਈਮ ਦੇ ਨਾਲ ਹੀ ਮਿਲਣਾ ਆ। ਕਲਾਸ ਲਓ, ਅੰਡਰਸਟੈਂਡ ਕਰੋ, ਪਰ ਇਹਦਾ ਮਤਲਬ ਇਹ ਨਹੀਂਗਾ ਵੀ ਅੱਜ ਤੁਸੀਂ ਕਲਾਸ ਲਈ ਆ ਤੇ ਕੱਲ ਤੁਸੀਂ ਜਿਹੜੇ ਆ ਉਹ $4-5 ਦੇ ਪਰ ਮਾਈਲ ਦੇ ਲੋਡ ਜਿਹੜੇ ਆ ਉਹ ਤੁਹਾਨੂੰ ਆਉਣੇ ਸ਼ੁਰੂ ਹੋ ਜਾਣੇ ਆ। ਉਹ ਜਿਹੜੀ ਚੀਜ਼ ਆ ਉਹ ਤਜਰਬੇ ਦੇ ਨਾਲ ਹੀ ਆਉਣੀ ਜੀ। ਆਪਣੇ ਅਗਲੇ ਕਾਲਰਸ ਉਹਨਾਂ ਵੱਲ ਜਿਹੜਾ ਉਹ ਵੱਧਦੇ ਆ, ਕਾਫੀ ਆਪਣੇ ਕਾਲਰਸ ਦਾ ਵੇਟ ਕਰ ਰਹੇ ਆ। ਅਮਰੀਕ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੇ ਜਿਹੜੇ ਫੈਡਰਲ ਕ੍ਰਾਈਮਸ ਨੂੰ ਲੈ ਕੇ ਆ, ਕੱਲ ਇੱਕ ਨਵਾਂ ਕਾਨੂੰਨ ਪਾਸ ਹੋਇਆ ਆ, ਲੇਕਿਨ ਰਾਇਲੀ ਐਕਟ।
ਉਹਦੇ ਵਿੱਚ ਛੋਟੇ ਤੋਂ ਛੋਟਾ ਜਿਹੜਾ ਤੁਹਾਡਾ ਚਾਰਜ ਵੀ ਹੋਏ ਹੋਵੋ, ਇਹ ਵੀ ਨਹੀਂ ਵੀ ਚਾਰਜ ਦੇ ਵਿੱਚ ਤੁਸੀਂ ਕਨਵਿਕਟ ਹੋਏ ਹੋਵੋ, ਤੁਹਾਡੇ ਉੱਤੇ ਸ਼ਾਫਟ ਲਿਫਟਿੰਗ ਤੋਂ ਲੈ ਕੇ ਤੇ ਕਿਸੇ ਤਰੀਕੇ ਦਾ ਕੋਈ ਵੀ ਚਾਰਜ ਵੀ ਲੱਗਾ ਆ ਤੇ ਚਾਹੇ ਵੱਡੇ ਤੋਂ ਵੱਡਾ ਕੰਮ ਵੀ ਕੀਤਾ ਆ। ਖਾਸ ਕਰਕੇ ਹੁਣ ਆਪਾਂ ਨੂੰ ਪਤਾ ਵੀ ਆਪਣੀ ਟਰਕਿੰਗ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਉਹ ਲੋਕ ਆ ਜਿਹੜੇ ਜਿਨ੍ਹਾਂ ਨੇ ਅਸਾਈਲਮ ਦੇ ਲਈ ਅਪਲਾਈ ਕੀਤਾ ਹੋਇਆ, ਵਰਕ ਪਰਮਿਟ ਦੇ ਉੱਤੇ ਆ, ਬਾਕੀ ਵੀ ਹੈਗੇ ਨੇ, ਪਰ ਆਪਣੀ ਬਹੁਤ ਸਾਰੀ ਕਮਿਊਨਿਟੀ ਮੈਜੋਰਟੀ 'ਚ ਉਦਾਂ ਦੀ ਆ। ਭਾਈ ਇਹ ਵਕਤ ਨਹੀਂ ਆ, ਇਹ ਹੁਣ ਡਰੱਗ ਐਂਡ ਅਲਕੋਹਲ ਟੈਸਟਿੰਗ ਵਾਲਾ ਵੀ ਜਿਹੜਾ ਰਮਨ ਜੀ ਨਾਲ ਹੀ ਆ, ਮੈਰੂਆਨਾ ਟਾਈਟਲ 1 ਸਕੈਜੂਲ 1 ਸੌਰੀ ਜਿਹੜਾ ਉਹ ਨਸ਼ਾ ਆ, ਉਹਦੇ ਵਿੱਚ ਜੇ ਤੁਸੀਂ ਫੜ ਹੁੰਦੇ ਆ, ਉਹ ਤਾਂ ਹੁਣ ਫੈਡਰਲ ਦੇ ਹਿਸਾਬ ਦੇ ਨਾਲ ਤਾਂ ਤੁਸੀਂ ਤੰਗ ਹੋ ਜਾਣਾ ਆ। ਉਹ ਹਿਸਾਬ ਦੇ ਨਾਲ ਇਹ ਤਾਂ ਅੱਗੇ ਮੂੰਹ ਨੂੰ ਖੂਨ ਲਾ ਕੇ ਭੱਜੇ ਫਿਰਦੇ ਆ ਵੀ ਅਸੀਂ ਬੰਦੇ ਤਾਂ ਫੜੀਏ ਕਿਸੇ ਤਰੀਕੇ ਦੇ ਨਾਲ, ਚੱਕ ਕੇ ਜਿਹੜੇ ਆ ਉਹ ਕਰਨੇ ਆ। ਉਹ ਗਵਾਂਟਾਨੋ ਬੇ ਤਿਆਰ ਕਰੀ ਜਾਂਦੇ ਆ, ਕੰਸਨਟ੍ਰੇਸ਼ਨ ਕੈਂਪ ਬਣਾਉਣ ਨੂੰ ਫਿਰਦੇ ਆ। ਤੇ ਆਪਣੇ ਭਾਈ ਬੰਦੇ ਸੁਧਰ ਜਾਓ। ਓਪੀਆਈਡ ਦਾ ਹੋ ਗਿਆ, ਫੀਮ ਦਾ ਹੋ ਗਿਆ, ਹੋਰ ਚੀਜ਼ਾਂ ਦਾ ਹੋ ਗਿਆ, ਫੈਂਟਨਲ ਦਾ ਹੋ ਗਿਆ, ਇਹ ਨਸ਼ਿਆਂ ਵਾਲੀਆਂ ਚੀਜ਼ਾਂ ਤੋਂ ਬਚ ਕੇ, ਬਾਕੀ ਜਿਹੜੀ ਇਹ ਲੌਗ ਬੁੱਕ ਦੀ ਹੇਰਾਫੇਰੀ ਤੋਂ ਜਿਹੜਾ ਉਹ ਬਚ ਕੇ ਸਹੀ ਤਰੀਕੇ ਦੇ ਨਾਲ ਕਰਕੇ ਲੜਾਈ ਝਗੜੇ ਵਾਲੇ ਕੰਮ ਨਾ ਹੁਣ ਬੰਦ ਕਰਨੇ ਪੈਣੇ ਆ। ਥੋੜੇ ਸਿੱਧੇ ਹੋ ਕੇ ਜਿਹੜਾ ਉਹ ਚੱਲੋ, ਲਾਅ ਦੇ ਹਿਸਾਬ ਦੇ ਨਾਲ ਚੱਲੋ। ਆ ਜਿਹੜਾ ਲੇਕਿਨ ਰਾਈਲੀ ਐਕਟ ਆ, ਕਈ ਵਾਰੀ ਬੰਦੇ ਨੂੰ ਲੱਗਦਾ ਵੀ ਯਾਰ ਇਹਦੇ ਨਾਲ ਆਪਾਂ ਨੂੰ ਕੀ ਫਰਕ ਪੈਣਾ, ਇਹ ਬਾਅਦ ਦੇ ਵਿੱਚ ਇਹਦਾ ਪਤਾ ਲੱਗਣਾ ਆ ਵੀ ਭਾਈ ਇਹਨਾਂ ਨੇ ਟੰਗਣੇ ਬਹੁਤ ਆ ਇਸ ਦੀ ਜਿਹੜੀ ਉਹ ਆੜ ਦੇ ਵਿੱਚ। ਸੋ ਜਿਹੜਾ ਹਿਸਾਬ ਦੇ ਨਾਲ ਤੇ ਜਿਹੜਾ ਕਹਿ ਲਓ ਵੀ ਠੀਕ ਢੰਗ ਦੇ ਨਾਲ ਜਿਹੜਾ ਉਹ ਚੱਲਣਾ ਸ਼ੁਰੂ ਕਰੋ ਜੀ। ਇਹਦੇ 'ਚ ਨਾ ਦੋ ਚੀਜ਼ਾਂ ਮੈਂ ਐਡ ਕਰਨੀਆਂ। ਰਮਨ ਜੀ ਹੁਣੀ ਅੱਜ ਮੈਨੂੰ ਭੇਜੀ ਸੀ ਇੱਕ ਵੀਡੀਓ ਸਕੂਲ ਦੀ, ਕੋਈ ਹਰਿਆਣੇ ਦਾ ਨੌਜਵਾਨ ਆ ਵੀ ਸਾਡਾ ਸਕੂਲ ਆ ਇੱਥੇ ਯੂਟਾ 'ਚ ਆ ਜਾਓ, ਅਸੀਂ 2 ਵੀਕਾਂ 'ਚ ਲਾਇਸੈਂਸ ਦੇਣੇ, 20 ਦਿਨਾਂ 'ਚ। ਹੁਣ ਦੱਸੋ ਵੀ 2 ਵੀਕਾਂ ਦੇ ਵਿੱਚ ਤਾਂ ਬੰਦੇ ਨੂੰ ਕਾਰ ਨਹੀਂ ਆਉਂਦੀ ਹੈਗੀ, ਹਨਾ, ਵੀ ਨਾਲੇ ਤੁਸੀਂ ਫਿਰ ਆਪ ਮਾਰਨਾ ਨਾਲੇ ਹੋਰ ਕਿਸੇ ਨੂੰ ਮਾਰਨਾ ਹੈ। ਭਾਜੀ ਤੁਸੀਂ ਸਹੀ ਤਰ੍ਹਾਂ ਵੀਡੀਓ ਪੂਰੀ ਸੁਣੀ ਨਹੀਂ। ਅੱਛਾ, ਉਹ ਪ੍ਰਮੋਸ਼ਨ ਉਹ ਕਹਿੰਦੇ ਸੀ ਵੀ ਕੰਮ ਵੀ ਕਰ ਸਕਦੇ ਕੁਛ ਏਦਾਂ ਦਾ। ਨਹੀਂ, ਉਹਦੇ 'ਚ ਲਿਖਿਆ ਸੀ ਤੁਹਾਨੂੰ ਟਰੱਕ ਦੇ ਵਿੱਚ ਬੈਠਣ ਦੀ ਵੀ ਲੋੜ ਨਹੀਂ। ਦੇਖ ਲਓ, ਦੱਸੋ। ਤੇ ਫਿਰ ਜਿਹੜਾ ਟਰੱਕ 'ਚ ਬੈਠੋ ਤੇ ਲੋਕਾਂ ਦੇ ਹੱਡਾਂ 'ਚ ਹੀ ਬੈਠੋ। ਤੁਸੀਂ ਇਹ ਸੋਚੋ ਵੀ ਉਹਦੇ ਵਿੱਚ ਇਹ ਕਹਿ ਰਿਹਾ ਕਿ ਤੁਹਾਨੂੰ ਟਰੱਕ ਦੇ ਵਿੱਚ ਵੀ ਬੈਠਣ ਦੀ ਲੋੜ ਨਹੀਂ ਹੈ ਕਿ ਲਾਇਸੈਂਸ ਮਿਲ ਜਾਊਗਾ। ਅਸੀਂ 에ਅਰਪੋਰਟ ਤੋਂ ਚੱਕ ਲਾਂਗੇ, 에ਅਰਪੋਰਟ ਤੇ ਛੱਡਾਂਗੇ, ਰੋਟੀ ਪਾਣੀ ਵੀ ਦੇਵਾਂਗੇ। ਤੇ ਦੂਸਰੀ ਅੱਜ ਹਾਂਜੀ ਇੱਕ ਹੋਰ ਚੀਜ਼ ਜਿਹੜੀ ਮੈਂ ਐਡ ਕਰਦੇ ਆ, ਜਿਹੜੀ ਇਸ ਵੇਲੇ ਕਾਫੀ ਜਿਹੜੀ ਇੰਟੈਂਸ ਹੁੰਦੀ ਜਾ ਰਹੀ ਆ। ਰਾਜਕਿਰਨ 60 ਡੇਜ਼ ਹੋ ਚੱਲੇ ਆ ਨਵੰਬਰ 18 ਤੋਂ ਬਾਅਦ, ਜਿਹੜੇ ਅੱਜ ਜਨਵਰੀ 18 ਨੂੰ 60 ਡੇਜ਼ ਹੋ ਗਏ, ਜਿਹੜਾ ਕਿ ਨਵੰਬਰ 18 ਨੂੰ ਸੀਗਾ ਕਿ ਜਿਹੜੇ ਲਾਇਸੈਂਸ ਸੈਪ ਦੇ ਅੰਡਰ ਹੈਗੇ ਆ 1,78,000 ਦੇ ਕਰੀਬ, ਉਹਨਾਂ ਦੇ ਜਿਹੜੇ ਲਾਇਸੈਂਸ ਹੈਗੇ ਆ ਉਹ ਸਸਪੈਂਡਡ ਹੋ ਚੁੱਕੇ ਆ ਜਾਂ ਹੋ ਗਏ ਆ। ਸੋ ਇੱਕ ਤਾਂ ਉਹ ਅਪਡੇਟ ਹੈਗਾ, ਜੇ ਤੁਸੀਂ ਉਸ ਚੱਕਰ 'ਚ ਹੈਗੇ ਆ ਤਾਂ ਪਲੀਜ਼ ਆਪਣਾ ਲਾਇਸੈਂਸ ਜ਼ਰੂਰ ਚੈੱਕ ਕਰ ਲਓ। ਸਾਰੀਆਂ ਟਰੱਕਿੰਗ ਕੰਪਨੀਆਂ ਨੂੰ ਹਦਾਇਤ ਹੈਗੀ ਆ ਕਿ ਆਪਣੇ ਸਾਰੇ ਡਰਾਈਵਰਸ ਜਿਹੜੇ ਉਹਨਾਂ ਦੇ ਲਾਇਸੈਂਸ ਜਿਹੜੇ ਆ ਜ਼ਰੂਰ ਚੈੱਕ ਕਰੋ। ਇਸ ਵੇਲੇ ਇਹ ਸਿਸਟਮ ਚੱਲ ਰਿਹਾ ਹੈਗਾ ਕਿ ਜਦੋਂ ਕੋਈ ਵੀ ਡਰਾਈਵਰ ਪੋਜ਼ਿਟਿਵ ਆਉਂਦਾ ਹੈਗਾ, ਪਹਿਲਾਂ ਤਾਂ ਮੈਂ ਇਹ ਕਹਿ ਦਿਆਂ ਕਿ ਪੋਜ਼ਿਟਿਵ ਆਉਣ ਦੇ ਲਈ ਜਿਹੜਾ ਸਾਰਿਆਂ ਨਾਲੋਂ ਇਸ ਵੇਲੇ ਇੰਪੋਰਟੈਂਟ ਰੀਜ਼ਨ ਚੱਲ ਰਿਹਾ ਹੈਗਾ ਉਹ ਇੰਡੀਆ ਦੀਆਂ ਦਵਾਈਆਂ ਖਾਣ ਦਾ ਹੈਗਾ। ਅੱਛਾ, ਉਹ ਕੋਈ ਵੀ ਇੰਡੀਆ ਦੀ ਆਯੁਰਵੈਦਿਕ ਦਵਾਈ, ਕੋਈ ਦੂਜੀ ਤੀਜੀ ਕੋਈ ਦਵਾਈ ਤੁਸੀਂ ਖਾਣੇ ਹੈਗੇ ਆ, ਉਹਦੇ ਵਿੱਚ ਬਹੁਤ ਪੋਜ਼ਿਟਿਵ ਆ ਰਹੇ ਹੈਗੇ। ਓਪੀਆਈਡ ਪੋਜ਼ਿਟਿਵ ਆ ਰਿਹਾ ਹੈ ਜ਼ਿਆਦਾ? ਹਾਂਜੀ, ਓਪੀਆਈਡ ਪੋਜ਼ਿਟਿਵ ਆ ਰਿਹਾ, ਫੀਮ ਪੋਜ਼ਿਟਿਵ ਆ ਰਹੀ ਹੈ ਜਾਂ ਕੁਝ ਹੋਰ ਪੋਜ਼ਿਟਿਵ? ਹਾਂਜੀ, ਓਪੀਆਈਡ ਪੋਜ਼ਿਟਿਵ, ਕਈ ਮੈਰੀਜੁਆਨਾ ਪੋਜ਼ਿਟਿਵ, ਓਪੀਆਈਡ ਪੋਜ਼ਿਟਿਵ, ਕਈ ਚੀਜ਼ਾਂ ਆ ਰਹੀਆਂ ਹੈਗੀਆਂ। ਭਸਮਾਂ ਦੇ ਨਾਂ ਤੇ ਤੁਹਾਨੂੰ ਡਰੱਗ ਵੇਚੀ ਜਾਂਦੇ ਉੱਥੇ, ਜਦੋਂ ਬਚ ਕੇ ਜਿਹੜਾ ਪਹਿਲਾ ਅਲਰਟ ਹੈਗਾ ਕਿ ਤੁਸੀਂ ਇੰਡੀਆ ਦੀ ਮੈਡੀਕੇਸ਼ਨ ਜੇ ਖਾਣੇ ਹੈਗੇ ਆ, ਪੇਨ ਕਿਲਰ ਖਾਣੇ ਹੈਗੇ ਆ, ਕੋਈ ਆਯੁਰਵੈਦਿਕ ਦਵਾਈ ਖਾਣੇ ਹੈਗੇ ਆ, ਸੋ ਉਹਦੇ ਵਿੱਚ ਇਹ ਚੀਜ਼ਾਂ ਮੌਜੂਦ ਨੇ ਔਰ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਆ ਸਕਦਾ। ਜਦੋਂ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਆ ਜਾਂਦਾ ਆ, ਤੁਸੀਂ ਸੈਪ ਦੇ ਕੋਲ ਜਾਂਦੇ ਆ, ਉਹਦਾ ਪ੍ਰੋਸੈਸ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ। ਸੈਪ ਦੇ ਕੋਲ ਜਾਣ ਤੋਂ ਬਾਅਦ ਤੁਹਾਨੂੰ ਜਿਹੜਾ ਆ ਸੈਪ ਇੱਕ ਸਰਟੀਫਿਕੇਟ ਦਿੰਦਾ ਕਿ ਤੁਸੀਂ ਰਿਟਰਨ ਟੂ ਡਿਊਟੀ ਰੈਡੀ ਹੈਗੇ ਆ, ਤੁਸੀਂ ਵਾਪਸ ਕੰਮ ਤੇ ਜਾ ਸਕਦੇ ਆ। ਤੁਸੀਂ ਜੇ ਪੋਜ਼ਿਟਿਵ ਆ ਗਿਆ ਤਾਂ ਮਤਲਬ ਇਹ ਨਹੀਂ ਵੀ ਜਿੰਨਾ ਚਿਰ ਤੁਹਾਡਾ ਨਿਕਲ ਕਲੀਅਰ ਨਹੀਂ ਹੁੰਦਾ ਤੁਸੀਂ ਕੰਮ ਨਹੀਂ ਕਰ ਸਕਦੇ। ਜਿਹੜਾ ਸੈਪ ਹੈਗਾ ਉਹ ਤੁਹਾਨੂੰ ਵਿਦਨ 1 ਡੇ, ਤੁਸੀਂ ਸਟੱਡੀ ਪੂਰੀ ਕਰ ਲਓ 4 ਘੰਟੇ ਦੀ ਆਨਲਾਈਨ, ਉਹ ਤੁਹਾਨੂੰ ਵਿਦਨ 1 ਡੇ ਰਿਲੀਜ਼ ਕਰ ਦਿੰਦਾ ਰਿਟਰਨ ਟੂ ਡਿਊਟੀ। ਜਿੱਦਾਂ ਹੀ ਤੁਸੀਂ ਰਿਟਰਨ ਟੂ ਡਿਊਟੀ ਰਿਲੀਜ਼ ਹੋ ਜਾਂਦੇ ਆ, ਤੁਸੀਂ ਉਸ ਵੇਲੇ ਜਿਹੜੀ ਟਰੱਕਿੰਗ ਕੰਪਨੀ ਤੁਹਾਨੂੰ ਹਾਇਰ ਕਰਨਾ ਚਾਹੁੰਦੀ ਆ ਉਹ ਤੁਹਾਡਾ ਰਿਟਰਨ ਟੂ ਡਿਊਟੀ ਟੈਸਟ ਕਰਾਉਂਦੀ ਆ /ਪ੍ਰੀ ਇੰਪਲੋਇਮੈਂਟ, ਉਹ ਰਿਟਰਨ ਟੂ ਡਿਊਟੀ ਮੰਨਿਆ ਜਾਂਦਾ। ਉਹ ਰਿਟਰਨ ਟੂ ਡਿਊਟੀ ਜੇ ਤੁਹਾਡਾ ਨੈਗੇਟਿਵ ਆਉਂਦਾ ਆ
ਤੇ ਉਸ ਕੰਪਨੀ ਦਾ ਫਰਜ਼ ਬਣਦਾ ਜਾਂ ਉਸ ਕੰਪਨੀ ਦਾ TPA ਜਿੱਥੋਂ ਉਹ ਕੰਪਨੀ ਆਪਣਾ ਡਰਗ ਟੈਸਟ ਪ੍ਰੋਗਰਾਮ ਕਰਵਾਉਂਦੀ ਆ, ਰੈਂਡਮ ਪ੍ਰੋਗਰਾਮ ਕਰਵਾਉਂਦੀ ਆ, ਉਸ ਕੰਪਨੀ ਦਾ ਜਾਂ ਇਸ ਟਰੱਕਿੰਗ ਕੰਪਨੀ ਦਾ ਉਦੋਂ ਰਿਕੁਆਇਰਡ ਹੈਗਾ ਕਿ ਦੇ ਗੋ ਟੂ ਕਲੀਅਰਿੰਗ ਹਾਊਸ ਤੇ ਉਸ ਡਰਾਈਵਰ ਦੇ ਅਕਾਊਂਟ ਦੇ ਵਿੱਚ ਜਾ ਕੇ ਉਹਦਾ ਰਿਟਰਨ ਟੂ ਡਿਊਟੀ ਡਰਗ ਟੈਸਟ ਜਿਹੜਾ ਉਹ ਪੋਸਟ ਕਰਨ ਉੱਥੇ। ਉਹਦੇ ਨਾਲ ਡਰਾਈਵਰ ਦਾ ਕਲੀਅਰਿੰਗ ਹਾਊਸ ਦੇ ਵਿੱਚ ਰਿਟਰਨ ਟੂ ਡਿਊਟੀ ਪ੍ਰੋਸੈਸ ਜਿਹੜਾ ਸਟਾਰਟ ਹੋ ਜਾਂਦਾ। ਉਸ ਤੋਂ ਬਾਅਦ ਉਹ ਡਰਾਈਵਰ ਉਸ ਕੰਪਨੀ ਦੇ ਵਿੱਚ ਹਾਇਰ ਹੋ ਜਾਂਦਾ, ਔਰ ਹਾਇਰ ਹੋਣ ਤੋਂ ਬਾਅਦ ਉਹ ਜਿੰਨੇ ਵੀ ਉਹਨੂੰ ਸੈਪ ਨੇ ਪ੍ਰਿਸਕ੍ਰਾਈਬ ਕੀਤੇ ਆ ਫੋਲੋ ਅਪ ਡਰਗ ਟੈਸਟ, ਉਹ ਉਹਨੂੰ ਪੂਰੇ ਕਰਨੇ ਪੈਂਦੇ ਆ। ਉਹ ਸਾਰੇ, ਚਾਹੇ ਉਹ 5 ਹੋਣ, 10 ਹੋਣ, 20 ਹੋਣ, 6 ਮਹੀਨਿਆਂ ਚ ਹੋਣ, ਸਾਲ ਚ ਹੋਣ, 2 ਸਾਲ ਚ ਹੋਣ, 3 ਸਾਲ ਚ ਹੋਣ, 5 ਸਾਲ ਚ ਹੋਣ, ਉਹ ਸਾਰੇ ਕੰਪਲੀਟ ਕਰਨ ਤੋਂ ਬਾਅਦ ਜਿਹੜਾ ਲਾਸਟ ਫੋਲੋ ਅਪ ਡਰਗ ਟੈਸਟ ਆ, ਇਹ ਸਾਰੇ ਡਰਗ ਟੈਸਟ ਜਿਹੜੇ ਤੁਹਾਡੇ ਨੈਗੇਟਿਵ ਹੋਣੇ ਚਾਹੀਦੇ ਆ। ਸੋ ਜਿਹੜਾ ਲਾਸਟ ਫੋਲੋ ਅਪ ਡਰਗ ਟੈਸਟ ਆ, ਉਹ ਜਿਹੜੀ ਕੰਪਨੀ 'ਚ ਤੁਸੀਂ ਉਸ ਵੇਲੇ ਕੰਮ ਕਰਦੇ ਆ ਫੋਲੋ ਅਪ ਲਾਸਟ ਦੇ ਵੇਲੇ, ਉਸ ਕੰਪਨੀ ਦਾ ਜਾਂ ਉਸ ਕੰਪਨੀ ਦੇ TPA ਦਾ ਫਰਜ਼ ਬਣਦਾ ਉਹ ਕਲੀਅਰਿੰਗ ਹਾਊਸ 'ਚ ਜਾ ਕੇ ਤੁਹਾਡਾ ਲਾਸਟ ਫੋਲੋ ਅਪ ਰਜਿਸਟਰ ਕਰਨ ਦਾ। ਜਦੋਂ ਲਾਸਟ ਫੋਲੋ ਅਪ ਰਜਿਸਟਰ ਕਰਨਗੇ ਉਦੋਂ ਹੀ ਤੁਹਾਡੀ ਜਿਹੜੀ ਆ ਵਾਇਲੇਸ਼ਨ ਜਿਹੜੀ ਆ ਉਹ ਕਲੀਅਰ ਹੋਊਗੀ। ਤੁਸੀਂ ਜਦੋਂ ਮੰਨ ਲਓ ਕਿ ਰਿਟਰਨ ਦੀ ਡਿਊਟੀ ਕਰਕੇ ਕੰਪਨੀ A ਦੇ ਵਿੱਚ ਤੁਸੀਂ ਕੰਮ ਸ਼ੁਰੂ ਕਰ ਲਿਆ, ਕੰਪਨੀ A ਦੇ ਵਿੱਚ ਤੁਹਾਡੇ 2 ਫੋਲੋ ਅਪ ਟੈਸਟ ਹੋ ਗਏ ਮੰਨ ਲਓ 4 ਮਹੀਨਿਆਂ ਦੇ ਵਿੱਚ, ਤੁਸੀਂ ਉਹ ਕੰਪਨੀ ਛੱਡਤੀ, ਠੀਕ ਆ। ਤੁਸੀਂ ਜਦੋਂ ਉਹ ਕੰਪਨੀ ਛੱਡਤੀ, ਉਦੋਂ ਉਹ ਕੰਪਨੀ ਛੱਡਣ ਤੋਂ ਬਾਅਦ ਜੇ ਤੁਹਾਨੂੰ ਮਹੀਨਾ 2 ਮਹੀਨੇ ਕੰਮ ਨਹੀਂ ਕਰਦੇ ਤੁਸੀਂ, ਤੁਹਾਡੇ ਫੋਲੋ ਅਪ ਡਰਗ ਟੈਸਟ ਜਿਹੜੇ ਆ ਉਹ ਪੌਜ਼ ਹੋ ਜਾਣਗੇ। ਉਹ ਤੁਸੀਂ ਆਪਦੇ ਆਪ ਦੁਬਾਰਾ ਜਾ ਕੇ ਨਹੀਂ ਕਰਾ ਸਕਦੇ, ਉਹ ਪੌਜ਼ ਹੋ ਜਾਣਗੇ। ਪੌਜ਼ ਹੋਣ ਤੋਂ ਬਾਅਦ ਜਦੋਂ ਤੁਸੀਂ ਦੁਬਾਰਾ ਕਿਸੇ ਟਰੱਕਿੰਗ ਕੰਪਨੀ 'ਚ ਕੰਮ ਸ਼ੁਰੂ ਕਰੋਗੇ, ਉੱਥੋਂ ਫਿਰ ਤੁਹਾਡੇ ਫੋਲੋ ਅਪ ਦੁਬਾਰਾ ਸ਼ੁਰੂ ਹੋਣਗੇ। ਸੋ ਇਹ ਜਿਹੜਾ ਪ੍ਰੋਸੈਸ ਹੈਗਾ, ਇਸ ਪ੍ਰੋਸੈਸ ਦੇ ਵਿੱਚ ਸਾਰਿਆਂ ਨੂੰ ਜਾਣੀ ਹੁਣ ਪ੍ਰੋਬਲਮ ਕੀ ਆ ਰਹੀ ਆ ਕਿ ਜਿਨ੍ਹਾਂ ਲੋਕਾਂ ਦੇ ਸੈਪ ਦੇ ਥਰੂ ਜਿਨ੍ਹਾਂ ਦੇ ਗਏ ਆ, ਜਿਨ੍ਹਾਂ ਦੇ ਪੋਜ਼ਿਟਿਵ ਆਏ ਆ, ਉਹਨਾਂ ਨੇ ਆਪਣਾ ਸੈਪ ਦੇ ਥਰੂ ਪ੍ਰੋਗਰਾਮ ਵੀ ਕਰ ਲਿਆ, RTD ਕਰ ਲਿਆ, ਰਿਟਰਨ ਦੀ ਡਿਊਟੀ ਕਰ ਲਿਆ, ਲੇਕਿਨ ਉਸ ਕੰਪਨੀ ਨੇ ਜਾ ਕੇ ਕਦੀ ਵੀ ਉਹਦੇ ਵਿੱਚ ਅਪਡੇਟ ਨਹੀਂ ਕੀਤਾ ਉਹਨਾਂ ਨੇ ਪ੍ਰੋਫਾਈਲ ਦੇ ਵਿੱਚ ਕਲੀਅਰਿੰਗ ਹਾਊਸ ਦੇ ਵਿੱਚ ਕਿ ਇਹਨਾਂ ਨੇ RTD ਪੂਰਾ ਕੀਤਾ ਜਾਂ ਇਹਨਾਂ ਨੇ ਫੋਲੋ ਅਪ ਪੂਰੇ ਕੀਤੇ ਆ। ਉਹਨਾਂ ਲੋਕਾਂ ਦੇ ਵੀ ਲਾਇਸੈਂਸ ਜਿਹੜੇ ਆ ਉਹ ਇਸ ਵੇਲੇ ਸਸਪੈਂਡ ਹੋ ਰਹੇ ਆ। ਸੋ ਇਹ ਮੇਕ ਸ਼ੋਰ ਕਰੋ ਕਿ ਜੇ ਤੁਸੀਂ ਸੈਪ ਦੇ ਅੰਡਰ ਹੈਗੇ ਆ, ਜੇ ਤੁਸੀਂ ਸੈਪ ਡਰਾਈਵਰ ਹੈਗੇ ਆ, ਤੁਹਾਡੇ ਫੋਲੋ ਅਪ ਚੱਲ ਰਹੇ ਆ, ਤੁਹਾਡੀ ਕੰਪਨੀ ਜਿਹੜੀ ਆ ਉਹ ਤੁਹਾਡੇ ਕਲੀਅਰਿੰਗ ਹਾਊਸ ਦੇ ਵਿੱਚ ਜਾ ਕੇ ਉਹ ਜਿਹੜੀ ਆ ਰਿਪੋਰਟ ਸਬਮਿਟ ਕਰ ਰਹੀ ਆ। ਫਸਟ RTD ਸਬਮਿਟ ਕਰਨਾ ਪੈਂਦਾ, ਫਿਰ ਲਾਸਟ ਫੋਲੋ ਅਪ ਸਬਮਿਟ ਕਰਨਾ ਪੈਂਦਾ, ਉਸ ਤੋਂ ਬਾਅਦ ਜਾ ਕੇ ਤੁਹਾਡੀ ਵਾਇਲੇਸ਼ਨ ਕਲੀਅਰ ਹੁੰਦੀ ਆ। ਅਦਰਵਾਈਜ਼ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਸਸਪੈਂਡ ਹੋ ਸਕਦਾ। ਔਰ ਕਈ ਜਣਿਆਂ ਦੇ ਪਿਛਲੇ ਵੀਕ ਦੇ ਵਿੱਚ ਲਾਇਸੈਂਸ ਸਸਪੈਂਡ ਹੋਏ, ਜਿਨ੍ਹਾਂ ਦੀ ਮੈਨੂੰ ਕਾਲ ਆਈ ਆ ਕਿ ਅਸੀਂ DME 'ਚ ਲਾਇਸੈਂਸ ਕਲੀਅਰ ਆਪਣਾ ਰਿਨਿਊ ਕਰਾਉਣ ਗਏ ਸੀ ਤੇ ਉਹਨਾਂ ਨੇ ਸਾਨੂੰ ਕਿਉਂ ਕਹਿਤਾ ਵੀ ਜਾ ਕੇ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਪਹਿਲਾਂ ਦੇਖੋ ਜਾ ਕੇ।